ਉਹ ਸਾਡੇ ਅਖਾਣ ਸਾਡੇ ਸਮਾਜ ਤੇ ਸਾਡੇ ਆਪਸੀ ਵਰਤਾਰਿਆਂ ਦੀ ਸਾਕਾਚਾਰੀ ਦੇ ਵਿੱਚੋਂ ਪੁੰਗਰਦੇ ਤੇ ਨਿਸਰਦੇ ਨੇ। ਇਹਨਾਂ ਦੀ ਇੱਕ ਸਿਫਤ ਹੋਰ ਹੁੰਦੀ ਏ, ਉਧਰੋਂ ਇਹ ਮੂੰਹ ਦੇ ਵਿੱਚੋਂ ਨਿਕਲਦੇ ਨੇ ਤੇ ਨਾਲ ਹੀ ਇਹ ਸਾਡੀ ਸਮਝ ਦੇ ਵਿੱਚ ਆ ਜਾਂਦੇ ਨੇ, ਸਾਡੇ ਦਿਲਾਂ ਦੇ ਵਿੱਚ ਉਤਰ ਜਾਂਦੇ ਨੇ। ਤੰਗ ਜੁੱਤੀ, ਲੜਾਕੀ ਰੰਨ ਤੇ ਭੈੜਾ ਗੁਆਂਢ, ਇਹ ਦੁਨੀਆ 'ਚ ਹੀ ਦੋਜ਼ਖ ਹੁੰਦੇ ਨੇ। ਤੇ ਜੇ ਘਰ ਦੇ ਵਿੱਚ ਲੜਾਈ ਝਗੜਾ ਹੋਵੇ, ਮਤਲਬ ਇਹ ਵੇ ਕਿ ਉਹੀ ਗੱਲ ਜਿਹੜੀ ਇਸ ਅਖਾਣ 'ਚ ਦੱਸੀ ਗਈ ਹੈ, ਹਾਂਜੀ ਹਾਂਜੀ ਹਾਂਜੀ, ਤਾਂ ਉਹਦੇ ਨਾਲੋਂ ਬਿਹਤਰ ਹੋਵੇ ਕਿ ਪੈਂਦੇ ਪਿਆਂ ਰਵੋ। ਇੱਕ ਬੇਵਕੂਫ ਹੁੰਦਾ ਸਾਰੀ ਉਮਰ ਦਾ, ਜਿਹਨੂੰ ਕੋਈ ਉਹ ਹਸਤੀ ਕੋ ਸਾਰੀ ਉਮਰ ਲਈ ਟੱਕਰ ਜਾਏ, ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਲੜਾਕੀ ਰੰਨ। ਮੈਂ ਤੇ ਡਰ ਦਾ ਨਾਮ ਹੀ ਨਹੀਂ ਲੈਂਦਾ। ਜਦੋਂ ਘਰ ਆਉਣਾ ਤੇ ਉਹਨੇ ਅੱਗੋਂ ਕੁੜੀ ਚਕਾਸ਼ਰਨੀ ਜਨਾਨੀ ਨੇ, ਤੇ ਉਹ ਕੁੜੀ ਬੜਾ ਕਦੀ ਰਾਗ ਮਾਲ ਗਾਉਂ ਸੇ ਚੜਾਉਂਦੀ ਸੀ, ਕਦੀ ਭੈਰਵੀ ਚ, ਕਦੀ ਕਾਂਦੜੇ ਚ। ਯਾ ਅੱਲਾ, ਮੈਂ ਤੇ ਦੁਆ ਕਰਨਾ ਜਾਂ ਮੈਂ ਮਰ ਜਾ, ਤੇ ਯਾ ਉਹਦੇ ਮੂੰਹ ਸੀ ਤੇ ਬੁੱਢੀ ਨੇ ਮਤਹਿਰ ਫੜ ਲਈ। ਆਂਦੀ ਹੈ ਯਾ ਕੌਣ ਮਰੇ? ਆਂਦਾ ਯਾ ਵੀ ਮੈਂ ਹੀ ਮਰ ਜਾ। ਚੰਦਰਾ ਗਵਾਂਢ ਨਾ ਹੋਵੇ, ਹਾਂਜੀ, ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਜੀ ਜੀ, ਜਿਹੜੇ ਬੰਦੇ ਨੂੰ ਲੱਥੀ ਚੜੀ ਦਾ ਹੈ ਹੀ ਕੋ ਨਹੀਂ, ਉਹਦੇ ਕੋਲੋਂ ਆਪ ਹੀ ਬਚਣਾ ਪੈਂਦਾ ਹੈ। ਹਾਂਜੀ, ਲਾਈ ਲੱਗ ਦਾ ਮਤਲਬ ਹੁੰਦਾ ਕਿਸੇ ਦੀਆਂ ਗੱਲਾਂ ਤੇ ਲੱਗ ਕੇ ਤੇ ਭੁੜਕ ਡੰਡਿਓਂ ਪਾਰ ਹੋ ਜਾਣ ਵਾਲਾ। ਸਾਡੇ ਲੋਕਾਂ ਦੀ ਤਾਂ ਖੁਰਾਕ ਲਾਈਆਂ ਭਜਾਈਆਂ, ਇਹ ਰਹਿ ਹੀ ਨਹੀਂ ਸਕਦੇ। ਹਾਂਜੀ, ਐਵੇਂ ਹੀ ਇੱਧਰ ਦੀ ਉੱਧਰ ਤੇ ਉੱਧਰ ਦੀ ਉੱਧਰ। ਵਾਹ ਕਿਸਮਤ ਦੇ ਵਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ। ਜਦੋਂ ਮੁਕੱਦਰ ਚੰਗੇ ਹੋਣ ਤੇ ਪੁੱਠੀਆਂ ਵੀ ਜਿਹੜੀਆਂ ਨੇ ਸਿੱਧੀਆਂ ਪਈਆਂ ਪੈਂਦੀਆਂ ਨੇ, ਤੇ ਜਦੋਂ ਮੁਕੱਦਰ ਮੰਦੇ ਹੋਣ ਤੁਹਾਡੀਆਂ ਸਾਰੀਆਂ ਅਕਲਾਂ ਘੌਂ ਕੱਪ ਹੋ ਜਾਂਦੀਆਂ ਨੇ। ਹਾਂਜੀ, ਔਰ ਕਿਸੇ ਕੰਮ ਨਹੀਂ ਆਉਂਦੀਆਂ। ਮਿਲਣਾ ਮਿੱਤਰ ਦਾ ਤੇ ਖਾਣਾ ਤਿੱਤਰ ਦਾ ਤੇ ਲੈਣਾ ਲਿੱਤਰ ਦਾ। ਜਦੋਂ ਕੋਈ ਉਹ ਵਿਛੜਿਆ ਯਾਰ ਕਿਤੇ ਦੇਰ ਬਾਅਦ ਮਿਲ ਪਵੇ ਨਾ, ਤੇ ਬੜਾ ਹੀ ਚਾਅ ਚੜਦਾ ਤੇ ਬੰਦਾ ਗੱਦ ਗੱਦ ਹੋ ਜਾਂਦਾ। ਇਹ ਦੋਸਤ ਕਿसी हमदमे देरीना का मिलना बेहतर है मुलाकात मसीहाओ खिजर से। बिस्मिल्लाहिर्रहमानिर्रहीम। शुरू खुदा दे नामों जिसदा जोड़ जवाब न कोई, जिस दी रहमत बख्शिश वाला अंत हिसाब ना कोई। प्यारे वेखन वालिओ, पंजाबी माँ बोली दे जुबानो अदब ते सकाफत दे फरोग ते वधावे ते चढ़तल लई शुरू कीते जान वाले ताडे अपने यूट्यूब चैनल मेला टीवी दे उत्ते तानू दिल दियां डुंगियाइयां तो सत बिस्मिल्ला ते जी आयां नू आखने आ। प्यारिओ, साडी ये बेनती है भई साडे इस चैनल नू सबसक्राइब भी कर लवो, नाल लगा होया घंटी दा बटन जरूर दबाया जे। प्यारिओ, साडे व्लॉग्स नू लाइक ते शेयर भी करया करो ते अपने कमेंट्स सानू जरूर भिजवाया करो, जेड़े कि साडे वास्ते बड़ी हलाशेरी दा मूजब हुंदे ने। ते नाले असी तुहाडे कमेंट्स दे चानने अपने व्लॉग्स नू मजीद निखारन ते शिंगारन दा आर ते यतन भी करते रहने आ। प्यारिओ, तुहाडे भिजवाए होए अखान तर्जमे सने मतलब सने तुहाडी सेवा दे विच पेश करन दा सिलसिला जारी है। साहिबो, साडे अखान ਸਾਡੇ ਸਮਾਜ ਤੇ ਸਾਡੇ ਆਪਸੀ ਵਰਤਾਰਿਆਂ ਦੀ ਸਾਕਾਚਾਰੀ ਦੇ ਵਿੱਚੋਂ ਪੁੰਗਰਦੇ ਤੇ ਨਿਸਰਦੇ ਨੇ। ਇਹਨਾਂ ਦੀ ਇੱਕ ਸਿਫਤ ਹੋਰ ਹੁੰਦੀ ਏ, ਉਧਰੋਂ ਇਹ ਮੂੰਹ ਦੇ ਵਿੱਚੋਂ ਨਿਕਲਦੇ ਨੇ ਤੇ ਨਾਲ ਹੀ ਇਹ ਸਾਡੀ ਸਮਝ ਦੇ ਵਿੱਚ ਆ ਜਾਂਦੇ ਨੇ, ਸਾਡੇ ਦਿਲਾਂ ਦੇ ਵਿੱਚ ਉਤਰ ਜਾਂਦੇ ਨੇ। ਪਿਆਰਿਓ, ਅੱਜ ਦੇ ਤੁਹਾਡੇ ਭਿਜਵਾਏ ਹੋਏ ਅਖਾਣਾ ਦਾ ਪਰਾਗਾ ਲੈ ਕੇ ਤੇ ਆਓ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਤੇ ਚੱਲ ਕੇ ਉਹਨਾਂ ਕੋਲੋਂ ਤੁਹਾਡੇ ਭਿਜਵਾਏ ਹੋਏ ਸਵਾਲਾਤ ਤੇ ਤੁਹਾਡੇ ਭੇਜੇ ਹੋਏ ਅਖਾਣਾ ਦੇ ਤਰਜਮੇ ਤੇ ਮਤਲਬ ਪੁੱਛੀਏ। आओ साडे नाल।
अस्सलामुअलैकुम जनाबे अली। जी वालेकुम सलाम जनाब डॉक्टर साहब, जिंदे वास्ते रहो, खैर होवे जी आया ਨੂੰ जी। बड़ी मेहरबानी जनाब बाबा जी। अच्छा मेरे आका अज जिहड़ा सब तो पहला अखान लैके तुहाडे हजूर हाज़र होए आ, ਉਹ ਸਾਡੇ बड़े ही प्यारे एक मित्र ने सनाउल्ला साहब जी। ਉਹਨਾਂ ਨੇ ਸਰ ਵਾਸ਼ਿੰਗਟਨ ਤੋਂ ਭਿਜਵਾਇਆ। अच्छा अच्छा। ਉਹ ਆਖਦੇ ਨੇ ਭਈ ਤੰਗ ਜੁੱਤੀ, ਲੜਾਕੀ ਰੰਨ ਤੇ ਭੈੜਾ ਗਵਾਂਡ, ਇਹ ਦੁਨੀਆ 'ਚ ਹੀ ਦੋਜ਼ਖ ਹੁੰਦੇ ਨੇ। हाँ जी, ਮੈਨੂੰ ਇਹਦੇ ਤੋਂ ਯਾਦ ਆ ਗਿਆ शेख सादी ਦਾ ਇੱਕ ਸ਼ਰਾਜ਼ੀ ਹੋਰਾਂ ਦਾ ਇੱਕ ਸ਼ੇਰ ਹੈ जी ਕਿ ਤਹੀ ਪਾਏ ਰਫਤਨ ਬਿਆਜ਼ ਕਫ ਸ਼ਤੰਗ ਬਲਾਏ ਸਫਰ ਪੇ ਕਿ ਦਰਖਾਨਾ ਜੰਗ, ਕਿ ਜੇ ਸੌੜੀ ਜੁੱਤੀ ਹੋਵੇ ਉਹਦੇ ਨਾਲੋਂ ਬਿਹਤਰ ਹੋਵੇ ਕਿਉਂਕਿ ਉਹਨੇ ਜੋ ਪੈਰ ਲੱਗ ਜਾਣੀ ਹੈ ਜੁੱਤੀ ਤੇ ਪੈਰ ਛਿਲ ਛੱਡਣਾ ਹੈ। हाँ पार छड़ना है। ਉਹਨੇ ਪੈਰ ਨੂੰ ਮਤਲਬ ਤੇ ਟੁਰਿਆ ਤੁਹਾਡੇ ਕੋਲ ਜਾਣਾ ਨਹੀਂ, ਤੇ ਉਹਦੇ ਨਾਲੋਂ ਬਿਹਤਰ ਹੈ ਕਿ ਨੰਗੀ ਪੈਰੀ ਤੁਰ ਪਵੋ, ਪੈਰ ਦੋਵਾਂ ਸੂਰਤਾਂ 'ਚ ਹੀ ਪਾਟਣਾ ਹੈ। ਆ ਤੇ ਜੇ ਘਰ ਦੇ ਵਿੱਚ ਲੜਾਈ ਝਗੜਾ ਹੋਵੇ ਮਤਲਬ ਇਹ ਵੇ ਕਿ ਉਹੀ ਗੱਲ ਜਿਹੜੀ ਇਸ ਅਖਾਣ 'ਚ ਦੱਸੀ ਗਈ ਹੈ। ਹਾਂਜੀ ਹਾਂਜੀ ਹਾਂਜੀ, ਤੇ ਉਹਦੇ ਨਾਲੋਂ ਬਿਹਤਰ ਹੋਵੇ ਕਿ ਪੈਂਦੇ ਪਿਆ ਰਵੋ। ਹਾਂ ਹਾਂਜੀ, ਕਿ ਪੈਂਦੇ ਹੀ ਪਏ ਰਹੋ, ਘਰੋਂ ਉਂਝ ਹੀ ਕਿਤੇ ਗਾਂਹ ਪਿਛਾਂ ਟੁਰ ਗਿਆ, ਸਾਰੀ ਦਿਹਾੜੀ ਕਿਤੇ ਲਾਂਬੇ ਕੱਢ ਆਏ, ਹਾਂ ਜਦੋਂ ਨੂੰ ਉਹ ਲੜਨ ਵਾਲੀ ਹਸਤੀ ਸੌਂ ਗਈ ਉਦੋਂ ਨੂੰ ਘਰ ਆਏ, ਘਰ ਟੁਰ ਗਏ। ਹਾਂਜੀ। ਤੇ ਬਾਬਾ ਜੀ ਅਸੀਂ ਵੇਖਿਆ ਹਾਂਜੀ। ਸਾਡੇ ਬਹੁਤ ਸਾਰੇ ਸੱਜਣ ਜਿਹੜੇ ਨੇ ਕਈ ਵਿਚਾਰੇ ਉਹ ਬੜੀ ਰਾਤ ਗਏ ਤੱਕ ਵੀ ਬਾਹਰ ਹੀ ਬਹਿ ਰਹਿੰਦੇ ਨੇ, ਤੇ ਉਹਨਾਂ ਨੂੰ ਸਗੋਂ ਪੁੱਛੀਦਾ ਉਹ ਘਰ ਨਹੀਂ ਜਾਂਦਾ, ਆਂਦਾ ਯਾਰ ਟੁਰ ਜਾਣਾ ਉਹਨੇ। ਜੀ ਜੀ। ਉਹ ਮੇਰਾ ਖਿਆਲ ਹੈ ਫਿਰ ਘਰੋਂ ਡਰਦੇ ਹੀ ਨਹੀਂ ਜਾਂਦੇ ਵਿਚਾਰੇ। ਹਾਂਜੀ, ਦੱਸਦੇ ਨੇ ਨਾ ਦੁਨੀਆ ਦੇ 3 ਕਿਸਮ ਦੇ ਬੇਵਕੂਫ ਹੁੰਦੇ ਨੇ। ਜੀ ਇੱਕ ਬੇਵਕੂਫ ਉਹ ਹੁੰਦਾ ਵੀ ਜਿਹੜਾ ਪੁਰਾਣੇ ਜ਼ਮਾਨੇ 'ਚ ਲੋਕੀ ਪੈਦਲ ਸਫ਼ਰ ਕਰਦੇ ਸਨ, ਜੀ ਤੇ ਉਹਨੇ ਜਨਾਬ ਨਾ ਘਰੋਂ ਭੁੱਖਿਆਂ ਟੁਰ ਪੈਣਾ ਸਰਗੀ ਵੇਲੇ ਤੇ ਆਖਣਾ ਵੀ ਉੱਥੇ ਜਾ ਕੇ ਖਾ ਲਾਂਗੇ। ਜੀ ਤੇ ਜਦੋਂ ਉੱਥੇ ਆਪੜਨਾ ਤੇ ਉਹਨਾਂ ਜਾਂਦਿਆਂ ਨੂੰ ਚਾਹ ਵੇਲਾ ਕਰ ਲਿਆ ਹੋਣਾ, ਤੇ ਉਹਨਾਂ ਆਖਣਾ ਭਾਈਆ ਰੋਟੀ, ਆਂਦਾ ਚੱਲ ਯਾਰ ਦੁਪਹਿਰਾਂ ਨੂੰ ਖਾ ਲਾਂਗੇ। ਹਾਂ ਉਹਨੇ ਰਾਤ ਦੀ ਖਾਧੀ ਹੁੰਦੀ ਹੈ, ਹਾਂ ਤੇ ਉਹ ਜਨਾਬ ਨਾ ਐਵੇਂ ਵੱਡੋਂ ਹੀ ਬਣਾਉਣ ਦੀ ਖਾਤਰ ਉਹ ਰੋਟੀ ਨਹੀਂ ਖਾਂਦਾ, ਤੇ ਉਹ ਜਨਾਬ ਉਹਨੂੰ ਆਨੇ ਨੇ 8 ਪੈਰਾਂ ਦਾ ਬੇਵਕੂਫ। ਹਾਂ ਹਾਂਜੀ, ਕਿ ਜਾਣ ਬੁੱਝ ਕੇ ਉਹਨੇ ਰੋਟੀ ਨਹੀਂ ਖਾਧੀ। ਜੀ। ਵੀ ਭਲਿਆ ਲੋਕਾਂ, ਤੂੰ ਜੋ ਆਇਆ ਰਾਤ ਦੀ ਖਾਧੀ ਏ, ਆਹਾ ਤੇ ਤੂੰ ਇੱਥੇ ਹੁਣ ਉਹਨਾਂ ਦਾ ਚਾਹ ਵੇਲਾ ਲੰਘ ਗਿਆ, ਭੱਤੇ ਵੇਲਾ ਵੀ ਤਕਰੀਬਨ ਲੰਘ ਗਿਆ, ਹਾਂ। ਤੇ ਤੈਨੂੰ ਉਹ ਰੋਟੀ ਪਕਾ ਦੇਣਾ ਹੈ, ਨਹੀਂ ਜੀ ਸ਼ਾਮ ਨੂੰ ਖਾ ਲਾਂਗੇ। ਹਾਂ। ਉਹ 8 ਪੈਰਾਂ ਦਾ ਬੇਵਕੂਫ ਹੁੰਦਾ ਹੈ। ਹਾਂ ਹਾਂਜੀ, ਇੱਕ ਬੇਵਕੂਫ ਉਹ ਹੁੰਦਾ ਜਿਹੜਾ ਵਾਹੀ ਕਰਨ ਲੱਗਿਆ ਨਾ, ਜੀ। ਮਤਲਬ ਇਹ ਕਿ ਉਹ ਕੁਚੱਜਾ ਕੰਮ ਕਰ ਬੈਂਦਾ, ਕੋਈ ਉਹ ਫਸਲ ਬੀਜ ਬੈਂਦਾ ਜਿਹੜੀ ਉਹਨੂੰ ਚਾਹੀਦੀ ਨਹੀਂ ਹੁੰਦੀ। ਹਾਂਜੀ ਜੀ ਅੱਛਾ, ਉਹ ਫਸਲ ਹੁੰਦੀ ਨਹੀਂ, ਉਹ ਵੇਲਾ ਕਵੇਲਾ ਕਰ ਲੈਂਦਾ, ਜੀ ਉਹ ਹੁੰਦਾ 6 ਮਹੀਨਿਆਂ ਦਾ ਬੇਵਕੂਫ। ਹਾਂਜੀ, ਉਹ ਫਸਲ ਪੱਕ ਨਾ ਉਹਦੇ ਘਰ ਕੁਝ ਹੋਇਆ ਤੇ ਉਹਨੇ ਆਖਿਆ ਲੈ ਬਈ ਆ ਤੇ ਨਹੀਂ ਸੀ ਫਸਲ ਬੀਜਣੀ ਚਾਹੀਦੀ। ਇੱਕ ਬੇਵਕੂਫ ਹੁੰਦਾ ਸਾਰੀ ਉਮਰ ਦਾ, ਜਿਹਨੂੰ ਕੋਈ ਉਹ ਹਸਤੀ ਕੋ ਸਾਰੀ ਉਮਰ ਲਈ ਟੱਕਰ ਜਾਏ, ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਲੜਾਕੀ ਰਨ। ਮੈਂ ਤੇ ਡਰ ਦਾ ਨਾਮ ਹੀ ਨਹੀਂ ਲੈਂਦਾ। ਨਹੀਂ ਜੀ ਖਾਨ ਹੀ ਹੈ, ਅਸੀਂ ਤੇ ਆਪ ਬੜੇ ਸਹਿਦ ਤੁਹਾਨੂੰ ਉਹ ਪਤਾ ਹੁੰਦਾ ਹੈ। ਸਾਰੀ ਉਮਰ ਦਾ। ਹਾਂਜੀ, ਤੋ ਇਹ ਵਾਕਈ ਵੇਖੋ ਨਾ ਜੀ, ਗੱਲ ਇਹ ਹੈ ਕਿ ਰੰਨ ਜਿਹੜੀ ਹੈ, ਬੀਵੀ ਜਿਹੜੀ ਹੈ, ਇਹਨੂੰ ਤਰੀਮਤ ਵੀ ਆਖਦੇ ਨੇ, ਜ਼ਾਲ ਵੀ ਆਖਦੇ ਨੇ, ਸਵਾਣੀ ਵੀ ਆਖਦੇ ਨੇ, ਬੀਵੀ ਵੀ ਆਖਦੇ ਨੇ। ਅੱਛਾ, ਤੇ ਇਹ ਘਰ ਦਾ ਸ਼ਿੰਗਾਰ ਹੈ, ਸ਼ਿੰਗਾਰ ਜੀ। ਲੇਕਿਨ ਇਹ ਘਰ ਦਾ ਸ਼ਿੰਗਾਰ ਜਿਹੜਾ ਹੈ, ਔਰ ਘਰ ਦਾ ਸਾਰਾ ਸੋਝ, ਘਰ ਦੀ ਖੂਬਸੂਰਤੀ ਉਹਦੀ ਵਜ੍ਹਾ ਨਾਲ ਤੇ ਬੰਦਾ ਜਿਹੜਾ ਹੈ ਉਹ ਜ਼ਾਰ ਬਾਹਰੋਂ ਕੰਮ ਕਰਕੇ ਸਾਰੀ ਦਿਹਾੜੀ ਖੱਪ ਤੱਪ ਕੇ ਪਤਾ ਨਹੀਂ ਕਿਤੇ ਝੂਠ ਸੱਚ ਮਾਰ ਕੇ ਕਮਾਈ ਕਰਕੇ ਤੇ ਲਿਆਉਂਦਾ ਹੈ। ਤੇ ਅਗਰ ਆਉਂਦੇ ਹੀ ਉਹਦੇ ਗਲ ਪੈ ਜਾ ਬੀਬੀ, ਹਾਂਜੀ, ਤੇ ਜਿਵੇਂ ਉਹ ਇੱਕ ਮਖੌਲ ਬਣਿਆ, ਹਾਸੇ ਵਾਲੀ ਗੱਲ ਹੈ, ਕੋਈ ਇੱਕ ਵਿਚਾਰਾ ਬੰਦਾ ਸੀ ਤੇ ਉਹਨੇ ਜਦੋਂ ਨੌਕਰੀ ਤੇ ਆਉਣਾ, ਦਫ਼ਤਰ 'ਚ ਉਹਨੇ ਆਪਣੇ ਸਾਹਿਬ ਦੇ ਦਾਬੇ ਖਾਣੇ 3 4 5 ਵਜੇ ਤੱਕ। ਜਦੋਂ ਘਰ ਆਉਣਾ ਤੇ ਉਹਨੇ ਅੱਗੋਂ ਕੁੜੀ ਚਕਾਸ਼ਰਨੀ ਜਨਾਨੀ ਨੇ, ਤੇ ਉਹ ਕੁੜੀ ਬੜਾ ਕਦੀ ਰਾਗ ਮਾਲਗਾਉਂ ਸੇ ਚੜਾਉਂਦੀ ਸੀ, ਕਦੀ ਭੈਰਵੀ 'ਚ, ਕਦੀ ਕਾਂਦੜੇ 'ਚ। ਅੱਛਾ, ਤੇ ਉਹਨੇ ਨਾ ਤਪਿਆ ਖਪਿਆ ਆਉਣਾ। ਇੱਕ ਦਿਨ ਉਹ ਆਂਦਾ, ਯਾ ਅੱਲਾ ਮੈਂ ਤੇ ਦੁਆ ਕਰਨਾ ਜਾਂ ਮੈਂ ਮਰ ਜਾ, ਤੇ ਯਾ ਉਹਦੇ ਮੂੰਹ ਸੀ ਤੇ ਬੁੱਢੀ ਨੇ ਮਤਹਿਰ ਫੜ ਲਈ। ਆਂਦੀ ਹੈ ਯਾ ਕੌਣ ਮਰੇ? ਆਂਦਾ ਯਾ ਵੀ ਮੈਂ ਹੀ ਮਰ ਜਾ। ਤੋ ਇਹੋ ਦੀਆਂ ਸੰਗਤਾਂ ਜਦੋਂ ਟੱਕਰ ਜਾਣ ਤੇ ਜ਼ਾਹਰ ਫਿਰ ਜ਼ਿੰਦਗੀ ਜਿਹੜੀ ਹੈ ਉਹ ਤੇ ਤੁਸੀਂ ਸਮਝ ਲਓ ਕਿ ਇੱਕ ਪਾਂਬੜ ਹੀ ਬਣ ਜਾਂਦੀ ਹੈ। ਹਾਂਜੀ, ਔਰ ਉਸ ਪਾਂਬੜ ਨੂੰ ਗੁਲੋ ਗੁਲਜ਼ਾਰ ਇਸ ਜ਼ਿੰਦਗੀ ਨੂੰ ਤਾਂ ਹੀ ਬਣਾਇਆ ਜਾ ਸਕਦਾ ਦੋਵੇਂ ਜੀ ਇੱਕ ਦੂਜੇ ਨਾਲ ਹੱਸ ਖੇਡ ਕੇ। ਹਾਂਜੀ,
ਗੁਜ਼ਾਰਾ ਕਰਨ ਬੱਚਿਆਂ ਦੇ ਨਾਲ, ਜਿਹੜੇ ਵੀ ਉਹਨਾਂ ਦੇ ਕਮਾਈ ਦੇ ਜ਼ਰੀਏ ਨੇ ਉਹਦੇ ਵਿੱਚ ਰਹਿ ਕੇ ਹੱਕ ਹਲਾਲ ਦੀ ਕਮਾਣ ਤੇ ਖਾਣ ਤੇ ਬੱਚਿਆਂ ਨੂੰ ਵੀ ਰਿਜ਼ਕੇ ਹਲਾਲ ਖਵਾਣ ਤੇ ਉਹਨਾਂ ਦੇ ਸਾਹਮਣੇ ਵੀ ਕੋਈ ਐਸਾ ਝੂਠ ਨਾ ਬੋਲਣ ਜਾਂ ਘੋਲ ਕਪੱਤ ਨਾ ਕਰਨ ਜਿਹੜਾ ਉਹਨਾਂ ਦੇ ਉੱਤੇ ਅਸਰ ਪਵੇ। ਤੇ ਦੂਜਾ ਇਹ ਵੇ ਕਿ ਬੰਦੇ ਨੂੰ ਤੰਗ ਜੁੱਤੀ ਨਹੀਂ ਪਾਉਣੀ ਚਾਹੀਦੀ। ਹਾਂਜੀ। ਤੇ ਤੀਸਰਾ ਜਿਹੜਾ ਮੇਰੀ ਸਰਕਾਰ ਇਸੇ ਖਾਨ ਚ ਆਇਆ ਵੀ ਭੈੜਾ ਗੁਆਂਢ। ਹਾਂਜੀ ਜ਼ਾਹਰ ਹੈ ਜੀ, ਤੁਹਾਡਾ ਗੁਆਂਢ ਤੁਸੀਂ ਬੜੇ ਹੀ ਚੰਗੇ ਹੋਵੋਗੇ, ਬੜੇ ਨਮਾਜ਼ੀ ਪਰਹੇਜ਼ੀ ਹੋਵੋਗੇ, ਉਹ ਜਦੋਂ ਕੂਣਗੇ ਛੋਟੀਆਂ ਛੋਟੀਆਂ, ਵੇਖੋ ਨਾ ਜੀ, ਕਿਤੇ ਕੋਈ ਬੱਚਾ ਖੇਡਦਾ ਕਿਸੇ ਦੀ ਗੇਂਦ ਤਾਂ ਉੱਧਰ ਜਾ ਪੈਂਦੀ ਹੈ, ਹਾਂਜੀ, ਕਿਤੇ ਕੋਈ ਚਿੜੀ ਛਿੱਕਾ ਖੇਡਦਾ ਕੋਈ ਉੱਧਰ ਜਾ ਪਿਆ, ਜਾਂ ਕੋਈ ਇਸ ਤਰ੍ਹਾਂ ਦਾ ਮਸਲਾ ਮਸਾਇਲ, ਕਿਤੇ ਬੱਚੇ ਆਪਸ 'ਚ ਟੇਮਾਂ ਮਾਰਦੇ ਛੋਟੇ ਮੋਟੇ ਕੋਈ ਵੱਟੇ ਉਹ ਵੀ ਜਾ ਸਕਦਾ। ਤੇ ਉਹ ਹੁਣ ਇਸੇ ਗੱਲ ਨੂੰ ਮਤਲਬ ਸਿਰ ਤੇ ਚੁੱਕ ਲੈਣ ਤੇ ਲਾਲਾ ਸ਼ੁਰੂ ਕਰ ਦੇਣ, ਜਾਂ ਉਹਨਾਂ 'ਚ ਕੋਈ ਬੁਰਾਈ ਹੋਵੇ, ਕੋਈ ਭੈੜੇ ਹੋਣ, ਭੈੜੀਆਂ ਉਹਨਾਂ ਦੀਆਂ ਹਰਕਤਾਂ ਹੋਣ, ਹਾਂਜੀ, ਉਹ ਚੋਰ ਚਕਾਰ ਹੋਣ, ਤੇ ਜਦੋਂ ਜਨਾਬ ਪੁਲਿਸ ਉਹਨਾਂ ਦੇ ਘਰ ਆਏਗੀ, ਹਾਂਜੀ, ਉਹ ਲਾਜ਼ਮੀ ਤੁਹਾਡੀਆਂ ਵੀ ਕੰਧਾਂ ਮਤਲਬ ਤੁਹਾਡਾ ਵੀ ਸਤਰ ਜਿਹੜਾ ਉਹ ਖਰਾਬ ਹੋਏਗਾ, ਉਹ ਸਮਝਣਗੇ ਇੱਥੇ ਨਾ ਲੁਕਿਆ ਹੋਵੇ, ਹਾਂਜੀ, ਨਾਲ ਤੁਹਾਡੇ ਬੂਹੇ ਵੀ ਭੰਨਦੇ ਰਹਿਣਗੇ। ਇਸ ਵਾਸਤੇ ਚੰਗਾ ਹੀ ਗੁਆਂਢ ਹੋਵੇ, ਹਾਂਜੀ, ਚੰਗੇ ਮਸਾਏ ਤੇ ਮਾਂ ਪਿਓ ਜਾਏ, ਹਾਂਜੀ, ਤੇ ਗੁਆਂਢ ਭਾਵੇਂ ਕੋਈ ਮੁਲਕ ਦਾ ਹੋਵੇ ਜਾਂ ਘਰ ਦਾ ਹੋਵੇ, ਉਹ ਚੰਗਾ ਹੀ ਹੋਣਾ ਚਾਹੀਦਾ। ਅਗਰ ਕੋਈ ਗੁਆਂਢ ਮੁਲਕ ਵੀ ਭੈੜਾ ਹੋਵੇ ਤਾਂ ਉਹ ਦੂਜੇ ਮੁਲਕ ਵਾਸਤੇ ਇੱਕ ਅਜ਼ਾਬ ਬਣਿਆ ਰਹਿੰਦਾ। ਜੀ ਪਿਆਰਿਓ, ਇਹ ਗੱਲ ਵਾਕਈ ਚਿੱਟੀ ਦੁੱਧ ਚਾਨਣੀ ਵਾਂਗੂ ਨਿਤਰੀ ਹੋਈ ਹੈ। ਇਹ ਤਿੰਨੇ ਹੀ ਗੱਲਾਂ ਜਿਹੜੀਆਂ ਨੇ ਬਿਲਕੁਲ ਹਕੀਕਤ ਤੇ ਮਬਨੀ ਨੇ। ਭਈ ਲੜਾਕੀ ਰੰਨ, ਤੰਗ ਜੁੱਤੀ ਤੇ ਭੈੜਾ ਗੁਆਂਢ ਦੁਨੀਆ ਦੇ ਵਿੱਚ ਹੀ ਦੋਜ਼ਖ ਹੋ ਜਾਂਦਾ ਬੰਦੇ ਵਾਸਤੇ। ਬਾਬਾ ਜੀ ਦੁਬਈ ਤੋਂ ਅਬੂ ਬਕਰ ਸੰਧੂ, ਮੁਨੀਬ ਸੰਧੂ ਤੇ ਨਬੀਲ ਸੰਧੂ ਤੇ ਨਾਲੇ ਇੱਕ ਸਾਡੇ ਮਿੱਤਰ ਨਸੀਰ ਬੱਟ ਹੋਰੀ, ਅੱਗੇ ਵੀ ਸਾਨੂੰ ਅਖਾਨ ਭਜਵਾਉਂਦੇ ਰਹਿੰਦੇ ਨੇ, ਉਹਨਾਂ ਰਲ ਕੇ ਅਖਾਨ ਇੱਕ ਭਜਵਾਇਆ ਭਈ ਚੰਦਰਾ ਗਵਾਂਢ ਨਾ ਹੋਵੇ, ਹਾਂਜੀ, ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਜੀ ਜੀ ਜੀ, ਇਹਦਾ ਕੀ ਤਰਜਮਾ ਹੈ? ਤੇ ਕੋਈ ਗਾਣਾ ਹੈ ਮੇਰਾ? ਹਾਂਜੀ, ਚੰਦਰਾ ਗਾਣਾ ਵੀ ਹੈ, ਲੇਕਿਨ ਗਾਣੇ ਦੇ ਵੀ ਉਹ ਬੋਲ ਜਿਹੜੇ ਅਮਰ ਹੋ ਜਾਣ, ਉਹ ਖਾਨ ਦੀ ਸ਼ਕਲ ਧਾਰ ਜਾਣ। ਜੀ ਜੀ, ਹਾਂਜੀ। ਵੇਖੋ ਨਾ ਜੀ, ਚੰਦਰਾ ਆਂਦੇ ਨੇ ਫਲਾਣਾ ਬੜਾ ਚੰਦਰਾ ਹੈ। ਚੰਦਰਾ ਹੁੰਦਾ ਕਿਹੜਾ? ਜਦੋਂ ਆ ਮੀਂਹ ਦੇ ਵਿੱਚੋਂ ਗੜੇ ਪੈਂਦੇ ਨੇ, ਉਹਨੂੰ ਚੰਦਰਾ ਵੀ ਆਂਦੇ ਨੇ, ਐਨ ਵੀ ਆਂਦੇ ਨੇ, ਤੇ ਉਹ ਨੁਕਸਾਨ ਦਿੰਦੀ ਏ। ਫਸਲਾਂ ਪੱਕੀਆਂ ਤੇ ਚੰਦਰਾ ਪੈ ਜੇ ਤੇ ਉਹ ਝਾੜ ਝੰਬ ਛੱਡਦਾ, ਤਬਾਹੀ ਪੱਟ ਛੱਡਦਾ। ਛੋਟੀ ਉਗਦੀ ਫਸਲ ਤੇ ਵੀ ਪਏ ਤੇ ਉਹਦਾ ਨੁਕਸਾਨ ਕਰਦਾ। ਤੇ ਉਂਝ ਵੀ ਜਿਹੜਾ ਚੰਦਰਾ ਨਾ ਜੀ, ਕਿਸੇ ਡੰਗਰ ਡੋਰ ਨੂੰ ਵੀ ਪਵੇ ਵੱਜੇ ਤੇ ਨੁਕਸਾਨ ਕਰਦਾ। ਕਈ ਵਾਰੀ ਕਾਰਾਂ ਦੇ ਸ਼ੀਸ਼ੇ ਭੰਨ ਛੱਡਦਾ, ਹਾਂਜੀ, ਗੱਡੀਆਂ ਜਾਂਦੀਆਂ। ਤੋ ਗੱਲ ਇਹ ਵੀ ਕਿ ਇਹਨੂੰ ਚੰਦਰਾ ਆਂਦੇ ਨੇ। ਚੰਦਰਾ ਇੱਕ ਅਲਾਮਤ ਭੈੜ ਦੀ ਮੰਨੀ ਜਾਂਦੀ ਹੈ ਕਿ ਭੈੜਾ, ਉਹਦੇ ਤੋਂ ਇਹ ਅਲਾਮਤ ਲਈਏ ਵੀ ਫਲਾਣਾ ਬੜਾ ਚੰਦਰਾ ਬੰਦਾ, ਯਾਨੀ ਭੈੜੇ ਅਮਲ ਦਾ, ਬਦ ਕਰਦਾਰ, ਤੇ ਚੰਦਰਾ ਗਵਾਂਢ ਨਾ ਹੋਵੇ। ਯਾਨੀ ਗਵਾਂਢ ਵਿੱਚ ਤੁਹਾਡੇ ਤੁਸੀਂ ਬੜੇ ਹੀ ਭਲੇ ਮਾਨਸ ਹੋ, ਸ਼ਰੀਫ ਹੋ, ਸੋਮ ਸਲਾਦ ਦੇ ਪਾਬੰਦ ਹੋ, ਤੁਹਾਡੇ ਗੁਆਂਢੀ ਹੋਣ, ਕੰਧਾਂ ਨੇ, ਕੰਧਾਂ ਤੇ ਮਤਲਬ ਕੰਧਾਂ ਨੂੰ ਵੀ ਕੰਨ ਹੁੰਦੇ ਨੇ, ਉਹ ਆਉਂਦੇ ਗਾਲਾਂ ਵੱਡੀਆਂ ਵੱਡੀਆਂ ਫੱਕੜ ਤੋਲਣ ਲੱਗ ਪਵੇ। ਤੁਹਾਡੇ ਘਰ 'ਚ ਧੀਆਂ ਨੇ, ਨੂੰਹਾਂ ਨੇ, ਸ਼ਰਮ ਹਿਆ ਏ, ਉਹਨਾਂ ਦੀ ਉਹ ਸ਼ਰਮ ਹਿਆ ਵੀ ਖਰਾਬ ਹੋਏਗੀ, ਹਾਂਜੀ। ਔਰ ਮਤਲਬ ਤੁਸੀਂ ਤੁਹਾਡੇ ਘਰ ਕੋਈ ਪ੍ਰਾਹੁਣਾ ਆਇਆ ਹੋਏਗਾ ਤੇ ਉਹ ਆਖਣਗੇ ਯਾਰ ਇਹ ਕਿਹੋ ਜਿਹਾ, ਇਹ ਤੁਹਾਡੇ ਗੁਆਂਢੀ ਨੇ, ਹਾਂਜੀ। ਹੁਣ ਗੁਆਂਢੀਆਂ ਨੂੰ ਤੁਸੀਂ ਮਤਲਬ ਇਹ ਕਿ ਬਦਲ ਵੀ ਨਹੀਂ ਸਕਦੇ ਆਪਣੀ ਮਰਜ਼ੀ ਨਾਲ, ਹਾਂਜੀ। ਤੇ ਇਸ ਵਾਸਤੇ ਵੀ ਉਹਨਾਂ ਦਾ ਘਰ ਹੈ ਉੱਥੇ, ਤੇ ਅਗਰ ਉਹ ਚੰਗੇ ਹੋਣ, ਚੰਗੇ ਨੇਕ ਸੁਭਾਈ ਹੋਣ, ਅੱਛੀ ਸਿਫਤ ਦੇ ਮਾਲਕ ਹੋਣਗੇ ਤੇ ਸੁਰਤ ਸਾਂਝ ਨਾਲ ਤੁਹਾਡੇ ਨਾਲ ਰਹਿਣਗੇ, ਜਦੋਂ ਮਿਲਣਗੇ ਇੱਕ ਦੂਜੇ ਨੂੰ ਇੱਜ਼ਤ ਨਾਲ ਮਿਲਣਗੇ, ਜਦੋਂ ਦੁੱਖ ਸੁੱਖ ਦੇ ਭਾਈਵਾਲ ਹੋਣਗੇ, ਦੁੱਖ ਸੁੱਖ ਦੇ ਭਾਈਵਾਲ ਹੋਣਗੇ, ਬੀਬੀਆਂ ਵੀ ਇੱਕ ਦੂਜੇ ਵੱਲ ਜਾਣਗੀਆਂ ਤੇ ਸ਼ਰਮ ਹਿਆਰ ਨਾਲ ਆਉਣਗੀਆਂ। ਤੇ ਜਿਹੜਾ ਚੰਦਰਾ ਗੁਆਂਢ ਹੋਏਗਾ, ਉਹਨਾਂ ਨੂੰ ਜੇ ਤੁਸੀਂ ਉਹਨਾਂ ਦੀ ਕਿਸੇ ਮੰਦੀ ਹਰਕਤ ਤੋਂ ਆਖ ਬਵੋ, ਕਿਤੇ ਨਾ ਕਿਤੇ ਬੰਦਾ ਗੁੱਸਾ ਹੀ ਆ ਜਾਂਦਾ ਨਾ ਜੀ, ਹਾਂਜੀ। ਅੱਛਾ, ਗੁੱਸਾ ਆ ਗਿਆ ਤਾਂ ਉਹਨਾਂ ਬਾਹਾਂ ਟੋਂਕ ਕੇ ਪਹਿਲਾਂ ਹੀ ਲੜਨ ਨੂੰ, ਉਹਨਾਂ ਤੇ ਲੱਥੀ ਚੜੀ ਦਾ ਹੁੰਦਾ ਹੀ ਕੋਈ ਨਹੀਂ। ਅੱਛਾ, ਜਿਹੜੇ ਬੰਦੇ ਨੂੰ ਲੱਥੀ ਚੜੀ ਦਾ ਹੈ ਹੀ ਕੋਈ ਨਹੀਂ, ਉਹਦੇ ਕੋਲੋਂ ਆਪ ਹੀ ਬਚਣਾ ਪੈਂਦਾ ਹੈ, ਹਾਂਜੀ। ਤੋ ਇਸ ਵਾਸਤੇ ਉਹ ਨੁਕਸਾਨ ਹੀ ਨੁਕਸਾਨ ਹੈ। ਵੇਖੋ ਨਾ, ਤੁਹਾਡਾ ਕੋਈ ਧੀ ਜਵਾਈ ਆਏ ਹੈ, ਹਾਂਜੀ, ਉਹਦੇ ਹੁੰਦਿਆਂ ਵੀ ਉਹ ਲੱਗ ਪਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿ ਕਿਹੜੇ ਐਟੀਕੇਟਸ ਨੇ ਇਹਨਾਂ ਦਾ ਕੋਈ ਖਿਆਲ ਰੱਖਣਾ, ਸ਼ਰਮ ਹਿਆ ਦਾ, ਹਾਂਜੀ। ਉਹਨਾਂ ਆਪਣਾ ਹੀ ਵਾਜਾ ਵਜਾਈ ਜਾਣਾ, ਆਪਸ 'ਚ ਵੀ ਇੱਕ ਦੂਜੇ ਨਾਲ ਲੜੀ ਜਾਣਾ, ਲੋਕਾਂ ਨਾਲ ਵੀ ਲੜੀ ਜਾਣਾ, ਇਹਦੇ ਤੋਂ ਇਲਾਵਾ ਕੰਮ ਹੀ ਕੋਈ ਨਹੀਂ। ਤੋ ਉਹਨਾਂ ਲੋਕਾਂ ਦੇ ਬਾਰੇ ਦੱਸਿਆ ਕਿ ਤੁਹਾਡੀ ਅਗਰ ਗੁਆਂਢ 'ਚ ਕਿਤੇ ਫਸ ਜਾਓ,
ਬਦਨਸੀਬੀ ਨਾਲ ਤੇ ਤੁਹਾਡਾ ਵੀ ਜ਼ਿੰਦਗੀ ਜਿਹੜੀ ਹੈ ਜੀਰਨ ਹੋ ਅਜੀਰਨ ਹਾਂਜੀ। ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਹਾਂਜੀ ਹਾਂਜੀ, ਲਾਈ ਲੱਗ ਦਾ ਮਤਲਬ ਹੁੰਦਾ ਕਿਸੇ ਦੀਆਂ ਗੱਲਾਂ ਤੇ ਲੱਗ ਕੇ ਤੇ ਭੁੜਕ ਡੰਡਿਓਂ ਪਾਰ ਹੋ ਜਾਣ ਵਾਲਾ ਬੰਦਾ। ਹਾਂ ਹਾਂਜੀ, ਕਿ ਘਰ ਵਾਲਾ ਵੀ ਬੀਬੀ ਦਾ ਕਿਸੇ ਦਾ ਖਾਵਨ ਜਿਹੜਾ ਹੈ, ਉਹ ਐਡਾ ਸਿਆਣਾ ਹੋਣਾ ਚਾਹੀਦਾ ਹੈ, ਉਹਨੂੰ ਆ ਕੇ ਕੋਈ ਉਹਦੀ ਬੀਬੀ ਦੀ ਬਦਖੋਈ ਕੋਈ ਕਰਕੇ ਐਵੇਂ ਝੂਠੀ ਸੁਣਾ ਦੇ ਤੇ ਉਹਦੇ ਤੇ ਭੁੜਕ ਡੰਡਿਓਂ ਪਾਰ ਨਾ ਹੋ ਜਾਏ ਕਿ ਡਾਂਗਾ ਲੈ ਕੇ ਉਹਨੂੰ ਕੁੱਟਣ ਲੱਗ ਪਵੇ। ਉਹਨੂੰ ਚਾਹੀਦਾ ਵੀ ਉਹਨੂੰ ਪੁੱਛ ਲਏ ਭਈ ਅੜੀਏ ਤੂੰ ਭਲਜੇ ਲੋਕੇ ਆ ਗੱਲ ਕੀਤੀ ਸੀ ਹਾਂ ਤੇ ਕਿਉਂ ਕੀਤੀ ਸੀ, ਮੈਨੂੰ ਤੇਰੇ 'ਚ ਮੇਰੇ 'ਚ ਕਿਹੜਾ ਤੈਨੂੰ ਪਾਪ ਨਜ਼ਰ ਆਇਆ ਸੀ, ਜਾਂ ਇਹ ਜਿਹੜੀ ਤੂੰ ਮੇਰੇ 'ਚ ਨੁਕਸ ਕੱਢਿਆ ਜਾਂ ਕੱਜ ਵੇਖਿਆ ਮੇਰਾ, ਉਹਦਾ ਤੇਰੇ ਕੋਲ ਕੀ ਸਬੂਤ ਹੈ। ਆਰਾਮ ਨਾਲ ਵੀ ਬਹਿ ਕੇ ਗੱਲ ਕੀਤੀ ਜਾ ਸਕਦੀ। ਹਾਂ ਤੇ ਜੇ ਬੰਦਾ ਲਾਈ ਲੱਗ ਹੋਏ ਕਿਸੇ ਦੀਆਂ ਗੱਲਾਂ ਤੇ, ਲੋਕ ਤੇ ਲਾਈਆਂ ਵਜਾਈਆਂ ਕਰਦੇ ਰਹਿੰਦੇ ਨੇ, ਸਾਡੇ ਲੋਕਾਂ ਦੀ ਤਾਂ ਖੁਰਾਕ ਹੈ ਲਾਈਆਂ ਵਜਾਈਆਂ, ਇਹ ਰਹਿ ਹੀ ਨਹੀਂ ਸਕਦੇ। ਹਾਂਜੀ, ਐਵੇਂ ਹੀ ਇੱਧਰ ਦੀ ਉੱਧਰ ਤੇ ਉੱਧਰ ਦੀ ਉੱਧਰ। ਹਾਂਜੀ, ਤੋ ਇਹ ਲੋਕ ਜਿਹੜੇ ਨੇ ਨਾ, ਇਹਨਾਂ ਦੀ ਇਹ ਖੁਰਾਕ ਸਮਝ ਕੇ ਸਾਰੀ ਦਿਹਾੜੀ ਇਹ ਕੰਮ ਕਰਦੇ ਨੇ ਤੇ ਉਹਦੇ ਆਖੇ ਲੱਗ ਕੇ ਬੰਦਾ ਜਾ ਕੇ ਤੇ ਪੁਰਾਣੀ ਸੋਟਾ ਫੜ ਕੇ ਤੇ ਉਹਨੂੰ ਜਨਾਨੀ ਨੂੰ ਫੰਡਣ ਡੈ ਪਏ। ਹਾਂਜੀ, ਉਹ ਕੋਈ ਅਕਲਮੰਦੀ ਨਹੀਂ। ਉਹਨੂੰ ਚਾਹੀਦਾ ਉਹਦੇ ਕੋਲੋਂ ਪੁੱਛ ਲੈ ਵੀ ਤੂੰ ਆਹ ਨੁਕਸਾਨ ਕੀਤਾ, ਤੂੰ ਆਹ ਗੱਲ ਕਿਸੇ ਨਾਲ ਕੀਤੀ ਹੈ ਤੇ ਭਲੀਏ ਲੋਕੇ ਕਿਉਂ ਕੀਤੀ ਹੈ। ਹਾਂਜੀ, ਜਾਂ ਤੇਰੇ ਬਾਰੇ 'ਚ ਮੈਂ ਇਹ ਗੱਲ ਸੁਣੀ ਹੈ, ਮੈਨੂੰ ਇਹਦੀ ਵਜ਼ਾਹਤ ਦੱਸ। ਪਿਆਰ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ। ਬਿਲਕੁਲ। ਹਾਂਜੀ, ਤੋ ਜੇ ਉਹ ਇਹਦੇ 'ਚ ਔਡੂ ਲੋਕਾਂ ਦੇ ਬਾਰੇ 'ਚ ਦੱਸਿਆ ਵੀ ਜਿਹੜੇ ਕਿਸੇ ਦੀਆਂ ਗੱਲਾਂ ਤੇ ਲੱਗ ਕੇ ਆਪਣਾ ਘਰ ਉਜਾੜ ਲੈਂਦੇ ਨੇ, ਇਹੋ ਜਿਹਾ ਜਿਹੜਾ ਘਰ ਵਾਲਾ ਹੈ ਉਹ ਵੀ ਨਹੀਂ ਹੋਣਾ ਚਾਹੀਦਾ। ਉਹ ਨੇਕ ਪਾਕ ਬੀਬੀਆਂ ਵਾਸਤੇ ਇੱਕ ਮੁਸੀਬਤ ਬਣ ਜਾਂਦੀ ਹੈ। ਹਾਂਜੀ, ਜਿਸ ਤਰ੍ਹਾਂ ਚੰਦਰਾ ਗਵਾਂਢ ਜਿਹੜਾ ਭਲਿਆਂ ਲੋਕਾਂ ਵਾਸਤੇ ਮੁਸੀਬਤ ਬਣ ਜਾਂਦੀ ਹੈ। ਚੰਦਰਾ ਨੁਕਸਾਨ ਰਸਾਂ ਨੁਕਸਾਨਦੇਹ ਦੀ ਅਲਾਮਤ ਹੈ ਤੇ ਅਜਿਹਾ ਗੁਆਂਢ ਨਾ ਹੀ ਰੱਬ ਕਿਸੇ ਨੂੰ ਦੇਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ। ਤੇ ਜਿਹੜਾ ਖਾਵੰਦ ਹੈ ਘਰ ਵਾਲਾ ਹੈ, ਉਹਨੂੰ ਵੀ ਹਰ ਕਿਸੇ ਦੀ ਗੱਲ ਸੁਣ ਕੇ, ਕਿਸੇ ਦੀ ਗੱਲ ਤੇ ਲੱਗ ਕੇ ਤੇ ਬੀਵੀ ਦੇ ਖਿਲਾਫ ਡੰਡਾ ਨਹੀਂ ਫੜ ਕੇ ਦੁਆਲੇ ਨਹੀਂ ਹੋ ਜਾਣਾ ਚਾਹੀਦਾ। ਤੇ ਨਾ ਹੀ ਘਰ 'ਚ ਨਿੱਕੀ ਨਿੱਕੀ ਗੱਲ ਤੋਂ ਕਿਸੇ ਦੀ ਆਖਤ ਦੇ ਉੱਤੇ ਲੱਗ ਕੇ ਘਰ 'ਚ ਭੰਡੀ ਪਾ ਲੈਣੀ ਚਾਹੀਦੀ ਹੈ, ਬਲਕਿ ਆਪਣੀ ਵੀ ਕੋਈ ਕੁਵਤ ਫੈਸਲਾ ਹੋਣੀ ਚਾਹੀਦੀ ਹੈ, ਕੋਈ ਆਪਣਾ ਵੀ ਸੋਚ ਵਿਚਾਰ, ਆਪਣੇ ਦਿਮਾਗ ਤੋਂ ਵੀ ਕੰਮ ਲੈਣਾ ਚਾਹੀਦਾ ਹੈ। ਕਿਸੇ ਦੀ ਗੱਲ ਤੇ ਲੱਗ ਕੇ ਆਪਣੇ ਘਰ ਨੂੰ ਦੋਜ਼ਖ ਨਹੀਂ ਬਣਾ ਲਈਦਾ। ਲੋ ਜੀ ਬਾਬਾ ਜੀ, ਅਗਲਾ ਅਖਾਨ ਮੁਹੰਮਦ ਅਜਮਲ ਹੋਰਾਂ ਨੇ ਲਾਹੌਰ ਤੋਂ ਭਿਜਵਾਇਆ ਹੈ। ਅਖਾਨ ਇਸ ਤਰ੍ਹਾਂ ਭਈ ਵਾਹ ਕਿਸਮਤ ਦੇ ਵਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ। ਵਾਹ, ਇਹਦਾ ਤਰਜਮਾ ਦੱਸੋ ਜੀ। ਬੰਦਾ ਹਮੇਸ਼ਾ ਜਿਹੜਾ ਵੀ ਕੰਮ ਕਰਦਾ ਹੈ, ਜੀ ਜ਼ਾਹਿਰ ਹੈ ਹਰ ਬੰਦਾ ਕੋਈ ਨਾ ਕੋਈ ਕੰਮ ਕਰਦਾ ਤੇ ਕੰਮ ਕਰਦਾ ਬਿਹਤਰੀ ਵਾਸਤੇ, ਮੁਨਾਫੇ ਵਾਸਤੇ, ਭਲੇ ਵਾਸਤੇ। ਲੇਕਿਨ ਕਈ ਵਾਰੀ ਉਹਦਾ ਜਿਹੜਾ ਕੰਮ ਹੈ ਉਹ ਉਹਦੇ ਪੁੱਠਾ ਪੈ ਜਾਂਦਾ ਹੈ। ਉਹਨੂੰ ਬਜਾਏ ਇਸ ਦੇ ਕਿ ਉਹਨੂੰ ਕੋਈ ਫਾਇਦਾ ਹੋਏ, ਉਲਟਾ ਉਹਦਾ ਨੁਕਸਾਨ ਹੋ ਜਾਂਦਾ ਹੈ। ਵਾਹ ਵਾਹ। ਹਾਂਜੀ, ਤੇ ਜਦੋਂ ਇੰਜ ਦਾ ਮਤਲਬ ਹੈ ਤੇ ਉਹ ਬੰਦਾ ਆਪਣੇ ਆਪ ਨੂੰ ਮਤਲਬ ਆਂਦਾ ਵੀ ਵਾਹ ਕਿਸਮਤ ਦਿਆ ਵਲੀਆ ਤੇ ਕਿਸਮਤ ਦਿਆ ਦੋਸਤਾ, ਕਿ ਤੇਰੇ ਲੇਖ ਹੀ ਇੰਜ ਦੇ ਨੇ ਕਿ ਤੂੰ ਖੀਰ ਆਪਣੇ ਲੋ ਤੇ ਖੀਰ ਪਕਾਈਏ। ਹਾਂਜੀ, ਤੇ ਉਹਦੇ 'ਚ ਸਾਜ ਸਮਾਨ ਖੀਰ ਦਾ ਪਾਇਆ ਤੇ ਹੋ ਦਲਿਆ ਗਿਆ। ਹਾਂਜੀ, ਦਲਿਆ ਬਣ ਗਿਆ। ਹਾਂਜੀ, ਤੇ ਬਸ ਇਹ ਕੁਦਰਤ ਦਾ ਨਿਜ਼ਾਮ ਹੈ ਨਾ ਕਿ ਜਦੋਂ ਮੁਕੱਦਰ ਚੰਗੇ ਹੋਣ ਤੇ ਪੁੱਠੀਆਂ ਵੀ ਜਿਹੜੀਆਂ ਨੇ ਸਿੱਧੀਆਂ ਪਈਆਂ ਪੈਂਦੀਆਂ ਨੇ, ਤੇ ਜਦੋਂ ਮੁਕੱਦਰ ਮੰਦੇ ਹੋਣ ਤੁਹਾਡੀਆਂ ਸਾਰੀਆਂ ਅਕਲਾਂ ਘੌਂ ਕੱਪ ਹੋ ਜਾਂਦੀਆਂ ਨੇ। ਹਾਂਜੀ, ਔਰ ਕਿਸੇ ਕੰਮ ਨਹੀਂ ਆਉਂਦੀਆਂ। ਤੇ ਜਦੋਂ ਕਿਸਮਤ ਦੇ ਦਿਨਾਂ 'ਚ ਫਰਕ ਹੋਵੇ, ਉਦੋਂ ਜਨਾਬ ਕੋਈ ਰਿਸ਼ਤੇਦਾਰ ਵੀ ਤੁਹਾਨੂੰ ਤੁਹਾਡੀ ਸਲਾਹਣਾ ਨਹੀਂ ਕਰਦਾ। ਤੇ ਸਲਾਹਣਾ ਉਦੋਂ ਹੀ ਕਰਦੇ ਨੇ ਜਦੋਂ ਤੁਸੀਂ ਖਾਂਦੇ ਪੀਂਦੇ ਹੋਵੋਗੇ ਤੇ ਚੰਗੇ ਸੌਖੇ ਸੋਹਣੇ ਕੱਪੜੇ ਪਾਏ ਹੋਣਗੇ ਤੇ ਆਖਣਗੇ ਜੀ ਬੜਾ ਚੰਗਾ ਹੈ। ਤੇ ਲੇਕਿਨ ਇਹ ਸਾਰੇ ਕਿਸਮਤ ਦੇ ਮਾਮਲੇ ਨੇ। ਜਦੋਂ ਰੱਬੋਂ ਕਿਸੇ ਦੇ ਦਿਨ ਚੰਗੇ ਹੋਣ ਤੇ ਸਾਰੇ ਉਹਦੀ ਸਲਾਹਣਾ ਕਰਨ ਲੱਗ ਪਏ। ਪਿਆਰਿਓ, ਜਦੋਂ ਬੰਦਾ ਕਿਸੇ ਕੰਮ ਨੂੰ ਬੜੀ ਨੇਕ ਨੀਤੀ ਨਾਲ ਕਰਦਾ ਹੈ ਤੇ ਬੰਦੇ ਨੂੰ ਤਵੱਕੋ ਯਕੀਨ ਵੀ ਇਹ ਹੀ ਹੁੰਦਾ ਕਿ ਇਨਸ਼ਾਅੱਲਾ ਇਸ ਕੰਮ ਦੇ ਬਹੁਤ ਆਲਾ ਨਤਾਇਜ ਨਿਕਲਣਗੇ। ਪਰ ਅੱਲਾਹ ਪਾਕ ਸੱਚਾ ਜਾਣਦਾ ਹੁੰਦਾ ਕਿ ਉਹ ਕੰਮ ਜਿਹੜਾ ਉਹ ਪੁੱਠਾ ਪੈ ਜਾਣਾ ਤੇ ਬਾਅਦ ਵਿੱਚ ਇਹ ਵਾਹ ਕਿਸਮਤ ਦੇ ਵਲੀਆ, ਯਾਨੀ ਕਿਸਮਤ ਦਾ ਵਲੀ ਤੇ ਆਖਦੇ ਨੇ ਖੁਸ਼ਬਖਤ ਨੂੰ, ਲੇਕਿਨ ਉਹਦੇ ਹੱਥੋਂ ਕੰਮ ਇੱਕ ਅਜਿਹਾ ਹੋ ਗਿਆ ਕਿ ਬਦਬਖਤੀ ਦਾ ਉਹਨੂੰ ਸਾਹਮਣਾ ਕਰਨਾ ਪੈ ਗਿਆ। ਇਹ ਫਿਰ ਟਿਚਕਰ ਦੇ ਤੌਰ ਤੇ ਉਹਨੂੰ ਚੋਭ
ਕੀਤੀ ਗਈ ਹੈ ਕਿ ਵਾਹ ਭਾਈ ਖੁਸ਼ਬਖਤਾ, ਯਾਨੀ ਕਿ ਹੈ ਤੂੰ ਖੁਸ਼ਬਖਤ ਸੈਂ, ਖੁਸ਼ਬਖਤੀ ਵਾਸਤੇ ਤੂੰ ਇਹ ਕੰਮ ਕੀਤਾ ਸੀ, ਪਰ ਅੱਗੋਂ ਤੇਰੇ ਮੱਥੇ ਬਦਬਖਤੀ ਲੱਗ ਗਈ, ਕੰਮ ਤੇਰਾ ਪੁੱਠਾ ਪੈ ਗਿਆ। ਪਿਆਰਿਓ, ਇਸ ਅਖਾਣ ਦਾ ਇੱਕ ਇਹ ਵੀ ਤਰਜਮਾ ਹੈ ਕਿ ਉਸ ਸੱਚੇ ਸਾਈਂ ਦੀ ਮਿਹਰ ਤੋਂ ਬਗੈਰ, ਉਹਦੀ ਰਜ਼ਾ ਤੋਂ ਬਗੈਰ ਸਿੱਧੇ ਦਿਨ ਵੀ ਨਹੀਂ ਆਉਂਦੇ। ਜਿਹੜਾ ਕੰਮ ਕਰੀਏ ਉਹ ਸਿੱਧਾ ਵੀ ਨਹੀਂ ਪੈਂਦਾ ਜਿੰਨੀ ਦੇਰ ਮਾਲਕ ਦੀ ਵਿੱਚ ਰਜ਼ਾ ਨਾ ਹੋਵੇ। ਬਾਬਾ ਜੀ ਖਾਰੀਆਂ ਤੋਂ ਸਾਡੇ ਮਿੱਤਰ, ਸਾਡੇ ਬੇਲੀ ਨਹੀਂ ਮਖਤਰ ਹੋਰਾਂ ਨੇ ਅਖਾਣ ਭਿਜਵਾਇਆ ਭਈ ਮਿਲਣਾ ਮਿੱਤਰ ਦਾ ਤੇ ਖਾਣਾ ਤਿੱਤਰ ਦਾ ਤੇ ਲੈਣਾ ਲਿੱਤਰ ਦਾ। ਦੋਸਤੀ ਯਾਰੀ ਜਿਹੜੀ ਹੈ ਨਾ ਜੀ, ਬੜੀ ਖੂਬਸੂਰਤੀ ਹੈ ਜ਼ਿੰਦਗੀ ਦੀ। ਜਿਹਦਾ ਕੋਈ ਦੋਸਤ ਨਹੀਂ ਨਾ ਹੁੰਦਾ, ਮੈਂ ਸਮਝਣਾ ਉਹਦੀ ਜ਼ਿੰਦਗੀ ਪੂਰੀ ਨਹੀਂ ਹੁੰਦੀ, ਵਾਹ ਵਾਹ ਵਾਹ, ਅਧੂਰੀ ਜ਼ਿੰਦਗੀ ਹੁੰਦੀ ਹੈ। ਔਰ ਦੋਸਤਾਂ ਨਾਲ ਅਸੀਂ ਉਹ ਆਪਣੀਆਂ ਉਹ ਦੁੱਖ ਲੋੜਾਂ ਥੋੜਾਂ ਸਾਂਝੀਆਂ ਕਰ ਲੈਂਦੇ ਹਾਂ ਜਿਹੜੀਆਂ ਬਾਜ਼ੀ ਵਰੀ ਆਪਣੇ ਸਾਕਾਂ ਨਾਲ, ਆਪਣੇ ਨਿਗਦਿਆਂ ਨਾਲ, ਭੈਣ ਭਰਾਵਾਂ ਨਾਲ, ਆਪਣੀ ਬੀਵੀ ਨਾਲ ਵੀ ਨਹੀਂ ਕਰ ਸਕਦੇ। ਹਾਂ ਜੀ। ਤੇ ਜਦੋਂ ਕੋਈ ਉਹ ਵਿਛੜਿਆ ਯਾਰ ਕਿਤੇ ਦੇਰ ਬਾਅਦ ਮਿਲ ਪਵੇ ਨਾ, ਤੇ ਬੜਾ ਹੀ ਚਾਅ ਚੜ੍ਹਦਾ ਹੈ ਤੇ ਬੰਦਾ ਗੱਦ ਹੋ ਜਾਂਦਾ ਹੈ ਤੇ ਉਹਨੂੰ ਜੱਫਾ ਮਾਰ ਕੇ ਮਿਲਦਾ ਹੈ ਤੇ ਉਹਦੇ ਨਾਲ ਫਿਰ ਬਹਿ ਕੇ ਗੱਲਾਂ ਕਰਦਾ ਹੈ ਔਰ ਬੜੀ ਰੂਹਾਨੀ ਖੁਸ਼ੀ ਹੁੰਦੀ ਹੈ। ਆਪਣਾ ਪਿਛੋਕੜ ਫੋਲਦਾ, ਉਹਦੇ ਨਾਲ ਉਹ ਨਿੱਕੇ ਹੁੰਦਿਆਂ ਦੀਆਂ ਗੱਲਾਂ ਚੇਤੇ ਆਉਂਦੀਆਂ ਨੇ। ਉਹ ਫਲਾਣੇ ਨਿੱਕਿਆਂ ਹੁੰਦਿਆਂ ਉਹ ਫਲਾਣੇ ਦੀ ਖੋਤੀ ਭਜਾਉਂਦੇ ਹੁੰਦੇ ਸਾਂ, ਫਲਾਣੇ ਦੀ ਬੇਰੀ ਤੋਂ ਬੇਰ ਲਾਂਦੇ ਹੁੰਦੇ ਸਾਂ ਰਲ ਕੇ, ਉਹ ਗੱਲਾਂ ਯਾਦ ਚੇਤੇ ਆਉਂਦੀਆਂ ਨੇ। ਤੇ ਇਹ ਜਿਹੜਾ ਖਾਣਾ ਤਿੱਤਰ ਦਾ ਗੋਸ਼ਤ ਬੜਾ ਅੱਛਾ ਮਜ਼ੇਦਾਰ ਹੁੰਦਾ ਹੈ, ਦੁਨੀਆ 'ਚ ਸਭ ਤੋਂ ਆਲਾ ਜੀ, ਸਭ ਤੋਂ ਆਲਾ ਦੁਨੀਆ ਦੇ ਵਿੱਚ ਦੱਸਿਆ ਗਿਆ ਕਿ ਤਿੱਤਰ ਦਾ ਗੋਸ਼ਤ ਹੈ। ਔਰ ਉਹ ਜਿਹੜਾ ਤਿੱਤਰ ਦਾ ਗੋਸ਼ਤ ਅਗਰ ਤੁਹਾਨੂੰ ਨਸੀਬ ਹੋਵੇ ਤਾਂ ਉਹ ਬੜਾ ਮਜ਼ੇਦਾਰ ਹੈ। ਹਾਂਜੀ। ਤੇ ਅਗਲੀ ਜਿਹੜੀ ਗੱਲ ਹੈ ਲੈਣਾ ਲਿੱਤਰ ਦਾ, ਇਹਦੇ 'ਚ ਦੋ ਚੀਜ਼ਾਂ ਨੇ। ਇਹ ਅਖਾਣ ਦੋ ਰੰਗਾਂ 'ਚ ਮਿਲਦਾ ਹੈ ਜੀ। ਹਾਂਜੀ। ਇੱਕ ਤੇ ਲੈਣਾ ਲਿੱਤਰ ਦਾ ਕਿ ਤੁਸੀਂ ਕਿਸੇ ਕੋ ਪੈਸੇ ਲੈਣੇ ਨੇ ਔਰ ਉਹਨੇ ਉਦੋਂ ਹੀ ਦੇਣੇ ਨੇ, ਜਾਂ ਤਾਂ ਕੋ ਹਲਾਲ ਦਾ ਹੈ ਜਿਹੜਾ ਕਾਰੋਬਾਰੀ ਹੈ, ਵਿਹਾਰੀ ਹੈ, ਜਿਹੜਾ ਕਾਰੋਬਾਰ ਤੇ ਵਿਹਾਰ ਨੂੰ ਸਮਝਦਾ ਕਿ ਲਾਜ ਲੱਗੇਗੀ ਮੈਨੂੰ ਅਗਰ ਮੈਂ ਆਪਣੇ ਵਾਅਦੇ ਤੇ ਨਾ ਪੜਿਆ। ਲੈਣ ਦੇਣ ਤੇ ਚੱਲਦਾ ਹੀ ਰਹਿੰਦਾ ਦੁਨੀਆ ਦੇ ਵਿੱਚ। ਤੇ ਉਹ ਜਿਹੜੇ ਹਿਆ ਵਾਲੇ ਲੋਕ ਨੇ ਉਹ ਤੇ ਇਸ ਗੱਲ ਦਾ ਖਿਆਲ ਰੱਖਦੇ ਨੇ। ਤੇ ਕੁਝ ਲੋਕ ਜਿਹੜਾ ਨਾ ਜੀ ਉਹ ਲੈਣਾ ਲੈ ਕੇ ਤੇ ਸਮਝਦੇ ਨੇ ਮੈਂ ਦਾ ਲਾ ਲਿਆ ਅਗਲੇ ਨੂੰ। ਹਾਂਜੀ। ਔਰ ਉਹ ਫਿਰ ਲਿੱਤਰ ਅਗਲੇ ਦਾ ਤਗੜਾ ਹੋਵੇ ਤੇ ਉਹਦੇ ਤੋਂ ਡਰਦਿਆਂ ਹੀ ਪੈਸੇ ਦਿੰਦੇ ਨੇ। ਮਤਲਬ ਇਹ ਹੈ ਕਿ ਉਹ ਹਾਈ ਮਾਈ ਸ਼ਰਾਫਤ ਦੇ ਨਾਲ ਨਹੀਂ ਦਿੰਦੇ। ਲੇਕਿਨ ਇਸੇ ਖਾਨ ਦਾ ਇੱਕ ਹੋਰ ਰੂਪ ਹੈ ਰਹਿਣਾ ਛਿੱਤਰ ਦਾ, ਕਿ ਰਹਿਣਾ ਬੰਦੇ ਨੂੰ ਇੰਜ ਚਾਹੀਦਾ ਜਿਵੇਂ ਪੈਰ ਦੀ ਜੁੱਤੀ ਰਹਿੰਦੀ ਹੈ। ਜਿਵੇਂ ਬਾਬਾ ਫਰੀਦ ਚੱਕਰਗੰਜ ਫਰਮਾਉਂਦੇ ਨੇ ਕਿ ਫਰੀਦਾ ਐਵੇਂ ਹੋ ਰਹੀ ਹੈ ਜਿਵੇਂ ਕੱਖ ਮਸੀਤ, ਪੈਰਾਂ ਹੇਠ ਲਤਾੜੀਏ ਫੇਰ ਨਾ ਛੱਡੇ ਪ੍ਰੀਤ। ਤੋ ਜਿਹੜਾ ਪਿੰਡ ਪੈਰ ਦਾ ਲਿੱਤਰ ਹੈ, ਜਿਵੇਂ ਉਹ ਲਿੱਤਰ ਰਹਿੰਦਾ ਨਾ ਜੀ, ਹਾਂਜੀ, ਪੈਰ ਦੇ ਥੱਲੇ, ਉਹ ਸਾਰੇ ਰੋੜਾਂ ਨੂੰ ਵੀ ਬਰਦਾਸ਼ਤ ਕਰਦਾ, ਉਹ ਮਿੱਟੀ ਨੂੰ ਵੀ ਬਰਦਾਸ਼ਤ ਕਰਦਾ, ਲੇਕਿਨ ਤੁਹਾਨੂੰ ਸੁੱਖ ਦਿੰਦਾ ਹੈ। ਸਾਡੇ ਪੈਰਾਂ ਨੂੰ ਮਹਿਫੂਜ਼ ਰੱਖਦਾ, ਤੁਹਾਡੇ ਪੈਰਾਂ ਨੂੰ ਬਚਾਈ ਰੱਖਦਾ ਹੈ। ਤੇ ਬੰਦੇ ਨੂੰ ਰਹਿਣਾ ਇੰਜ ਚਾਹੀਦਾ ਕਿ ਜਿਵੇਂ ਲਿੱਤਰ, ਤੇ ਲਿੱਤਰ ਸਭ ਤੋਂ ਨੀਵਾਂ ਹੁੰਦਾ ਹੈ। ਹਾਂਜੀ। ਲਿੱਤਰ ਸਭ ਤੋਂ ਨੀਵਾਂ ਹੁੰਦਾ ਹੈ, ਸਭ ਤੋਂ ਜ਼ਿਆਦਾ ਆਜਜ਼ੀ ਉਹਦੇ 'ਚ ਹੁੰਦੀ ਹੈ। ਵਾਹ ਜ਼ਿਆਦਾ। ਲਓ ਜੀ ਭਾਈ ਜਾਨ ਨਈਮ ਅਖਤਰ ਸਾਹਿਬ, ਤੁਸੀਂ ਬੜਾ ਹੀ ਖੂਬਸੂਰਤ, ਬੜਾ ਮੱਤ ਭਰਿਆ ਅਖਾਣ ਭਿਜਵਾਇਆ। ਬਾਬਾ ਜੀ ਨੇ ਬੜੀ ਸੋਹਣੀ ਵੰਡ ਵੀ ਕੀਤੀ। ਮਿਲਣਾ ਮਿੱਤਰ ਦਾ, ਯਾਨੀ एक उर्दू का बड़ा ही प्यारा शेर है कि ए दोस्त किसी हमदमे दैरीना का मिलना बेहतर है मुलाकात मसीहाओ खिजर से। पुराने किसी बेली, किसी सज्जन, किसी बचपन के यार का मिल पैना जिहड़ी खुशी दिंदा है, ते पक्के होए तितर का खाना, तितर के गोश्त का जिहड़ा स्वाद ते जिहड़ा लोरा आउंदा है, ਉਹ ਹੋਰ ਕਿਸੇ ਸ਼ੈ ਦਾ, ਹੋਰ ਕਿਸੇ ਪਕਵਾਨ ਦਾ, ਕਿਸੇ ਹੋਰ ਖਵਾਨੇ ਨਿਮਤ ਦਾ ਨਹੀਂ ਆ ਸਕਦਾ। ਔਰ ਇਸੇ ਤਰ੍ਹਾਂ ਹੀ ਲੈਣਾ ਲਿੱਤਰ ਦਾ, ਜਿਹੋ ਜਿਹੇ ਪੈਸੇ ਲਿੱਤਰ ਮੋੜਦਾ, ਯਾਨੀ ਜਿਹਦੇ ਕੋਲ ਤੁਸੀਂ ਪੈਸੇ ਲੈਣੇ ਨੇ ਤੇ ਉਹ ਨਹੀਂ ਦੇਣ ਡਿਆ, ਤੇ ਫਿਰ ਉਹਦੇ ਨਾਲ ਸਖਤੀ ਕਰਕੇ ਤੇ ਸਖਤ ਹੱਥਾਂ ਨਾਲ ਫਿਰ ਨਿਬਟਣਾ ਪੈਂਦਾ, ਤੇ ਫਿਰ ਉਹਦੇ ਵੱਲੋਂ ਪੈਸੇ ਆਉਂਦੇ ਨੇ। ਤੇ ਆਖਰੀ ਰਹਿਣਾ ਲਿੱਤਰ ਦਾ ਜਿਹੜਾ ਬਾਬਾ ਜੀ ਨੇ ਅਖਾਣ ਦਾ ਦੂਸਰਾ ਰੂਪ ਵੀ ਦੱਸਿਆ, ਜਿਹੜਾ ਨਈਮ ਅਖਤਰ ਸਾਹਿਬ ਨੇ ਨਹੀਂ ਭਿਜਵਾਇਆ, ਲੇਕਿਨ ਬਾਬਾ ਜੀ ਦੱਸਿਆ ਵੀ ਇਹ ਇਸ ਤਰ੍ਹਾਂ ਵੀ ਇਹੋ ਹੀ ਅਖਾਣ ਬੋਲਿਆ ਜਾਂਦਾ ਹੈ।
ਯਾਨੀ ਬੰਦੇ ਅੱਲਾ ਦੇ ਆ ਇਸ ਤਰ੍ਹਾਂ ਹੋ ਕੇ ਰਹੋ ਜਿਸ ਤਰ੍ਹਾਂ ਪੈਰਾਂ ਦੇ ਵਿੱਚ ਜੁੱਤੀ। ਤੁਸੀਂ ਦੇਖੋ ਕਿ ਹਰ ਸ਼ਹਿਰ ਰੋੜ ਛੋੜ ਗੰਦ ਮੰਦ ਜੁੱਤੀ ਨੂੰ ਲੱਗਦਾ, ਲੇਕਿਨ ਸਾਡੇ ਪੈਰ ਨੂੰ ਨਹੀਂ ਉਹ ਲੱਗਣ ਦਿੰਦੀ। ਸਾਡੀ ਹਿਫਾਜ਼ਤ ਕਰਦੀ ਹੈ ਤਮਾਮ ਗੰਦਗੀ ਆਲੂਦਗੀ ਤੋਂ ਵੀ, ਤਮਾਮ ਰੋੜਿਆਂ ਤੋਂ ਵੀ, ਤਮਾਮ ਸੜਕ ਦੇ ਉੱਤੇ ਟੁਰਦਿਆਂ ਰਾਹ ਦੇ ਉੱਤੇ ਆਉਣ ਵਾਲੇ ਹਰ ਖਤਰੇ ਮੁਸੀਬਤ ਤੋਂ ਸਾਡੇ ਪੈਰਾਂ ਨੂੰ ਬਚਾਉਂਦੀ ਹੈ। ਇਨਸਾਨ ਨੂੰ ਵੀ ਆਪਣੇ ਮੁਆਸ਼ਰੇ 'ਚ ਆਪਣੇ ਵਸੇਬੇ ਵਿੱਚ ਇਸ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ ਕਿ ਉਹ ਸਾਰੀ ਦੁਨੀਆ ਦੇ ਵਾਸਤੇ, ਆਪਣੇ ਸਾਰੇ ਮੁਆਸ਼ਰੇ ਦੇ ਵਿੱਚ ਰਹਿਣ ਵਾਲੇ ਅਫਰਾਦ ਦੇ ਵਾਸਤੇ ਤਹੱਫੁਜ਼ ਦਾ ਬਾਇਸ ਹੋਵੇ, ਉਹਨਾਂ ਦੀ ਨਿਗਹਿਬਾਨੀ ਕਰੇ। ਪਿਆਰਿਓ, ਇਹਦੇ ਨਾਲ ਹੀ ਹੁਣ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਵੇਲੀ। ਉਹ ਚੱਲ